ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 15 ਮਈ ਦਿਨ ਐਤਵਾਰ ਨੂੰ ਤੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਔਰ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਦੇ ਸਰੋਤਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਸੁਰਜੀਤ ਸਿੰਘ ਖੰਗੂੜਾ ਜੀ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਸੁਰਿੰਦਰ ਕੌਰ ਧਾਮੀ ਸੀਰੀਜ਼, ਮੱਖਣ ਸਿੰਘ ਮਾਨ ਵਿਸਕੌਨਸਨ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ, ਕਾਬਲ ਸਿੰਘ ਬੈਂਸ ਮੋਡੈਸਟੋ ਤੇ ਦਲਬੀਰ ਸਿੰਘ ਗਿੱਲ ਜੀ ਲਾਈਵੋਗ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਤਾਂ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪ ਨੇ ਬਾਦਲ ਦੀ ਕੋਠੀ ਦਾ ਘਿਰਾਓ ਕਰਨਾ, ਬਾਦਲ ਦੇ ਸਾਰੇ ਪ੍ਰੋਗਰਾਮ ਰੱਦ। 12,000 ਕਰੋੜ ਰੁਪਈਏ ਦਾ ਜਿਹੜਾ ਅਨਾਜ ਘੁਟਾਲਾ ਹੋਇਆ ਸੀਗਾ, ਉਹਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅੱਜ ਜਿਹੜਾ ਜੀ ਉਹ ਸੱਦਾ ਦਿੱਤਾ ਹੋਇਆ ਬਾਦਲ ਦੀ ਕੋਠੀ ਜਿਹੜੀ ਹੈ ਜੀ ਉਹਨੂੰ ਘੇਰਨ ਦੇ ਵਾਸਤੇ। ਰਾਤ ਦੇ ਜਿਹੜੇ ਕੁਝ ਵਰਕਰ ਨੇ ਜੀ ਉੱਥੇ ਪਹੁੰਚੇ ਹੋਏ ਨੇ। ਹੁਣ ਵੀ ਜਿਹੜੀ ਥਾਂ ਥਾਈਂ ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਕੁਝ ਜਿਹੜੀ ਰਿਪੋਰਟ ਹਾਸਲ ਕੀਤੀ ਆ, ਉਹਦੇ ਮੁਤਾਬਕ ਕਾਫਲੇ ਜਿਹੜੇ ਨੇ ਜੀ ਉਹ ਮੁਹਾਲੀ ਵੱਲ ਨੂੰ ਜਿਹੜਾ ਜੀ ਉਹ ਜਾ ਰਹੇ ਨੇ, ਔਰ ਜਿਹੜੇ ਕੁਝ ਕਾਫਲੇ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਖਾਸ ਤੌਰ ਦੇ ਉੱਤੇ ਗਿੱਦੜਬਾਹੇ ਤੋਂ ਆ ਰਿਹਾ ਜਿਹੜਾ ਵੱਡਾ ਕਾਫਲਾ ਸੀਗਾ ਉਹਨੂੰ ਰੋਕਿਆ ਗਿਆ, ਪਰ ਜਿਹੜੇ ਮੁਹਾਲੀ ਪੁਲਿਸ ਹੈ ਜੀ ਉਹਦੇ ਨਾਲ ਸੰਪਰਕ ਕਰਕੇ ਨੇਤਾਵਾਂ ਨੇ ਉੱਥੇ ਜਿਹੜਾ ਜੀ ਸੁਨੇਹਾ ਪਹੁੰਚਾਇਆ ਵੀ ਜਦੋਂ ਕੱਲ੍ਹ ਜਿਹੜੀ ਹੈ ਜੀ ਉਹ ਗੱਲ ਹੋਈ ਹੈ ਕਿ ਸ਼ਾਂਤਮਈ ਹੋਊਗਾ, ਫਿਰ ਜੇ ਰੋਕਣਗੇ ਤਾਂ ਉਹਦੇ ਨਾਲ ਵਰਕਰ ਜਿਹੜੇ ਆ ਜੀ ਉਹ ਭੜਕ ਸਕਦੇ ਨੇ। ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਉਹ ਮੁਹਾਲੀ ਦੇ ਵਿੱਚ ਆ ਰਹੇ ਨੇ। ਇਹ ਵੀ ਪਤਾ ਲੱਗਾ ਹੈ ਕਿ ਅਸਲ ਦੇ ਵਿੱਚ ਕੱਲ ਰਾਤ ਜਿਹੜੀ ਸੀਗੀ, ਕੱਲ ਰਾਤ ਜਿਹੜੀ ਸੀਗੀ, ਇੱਕ ਵਾਰੀ ਫੈਸਲਾ ਇਹ ਹੋ ਗਿਆ ਸੀਗਾ 2 ਵਜੇ ਕਿ ਬਹੁਤੇ ਜਿਹੜੇ ਨੇਤਾ ਨੇ ਉਹ ਚੁੱਕ ਲਏ ਜਾਣ, ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇ, ਹਾਊਸ ਅਰੈਸਟ ਜਿਹੜੇ ਨੇ ਉਹ ਕਰ ਲਏ ਜਾਣ। ਪਰ ਲਾਸਟ ਮਿੰਟ ਤੇ ਫਿਰ ਜਿਹੜਾ ਸੀ ਉਹ ਫੈਸਲਾ ਬਦਲ ਦਿੱਤਾ ਗਿਆ ਕਿ ਇਹਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਹੈ ਜੀ ਉਹ ਕਾਫੀ ਜਿਹੜੀ ਹੈ ਜੀ ਉਤਲ ਪੁਤਲ ਉਹ ਹੋ ਸਕਦੀ ਆ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉੱਥੇ ਜਾਂਦੇ ਹੋ ਸਕਦੇ ਨੇ। ਜੇ ਤੁਸੀਂ ਨੇਤਾ ਨੂੰ ਚੁੱਕੋਗੇ, ਨੇਤਾਵਾਂ ਨੂੰ ਚੁੱਕੋਗੇ ਤਾਂ ਉਹਦੇ ਨਾਲ ਲੋਕ ਜਿਹੜੇ ਆ ਉਹ ਭੜਕ ਸਕਦੇ ਆ। ਕੱਲ ਜਿਹੜੀ ਮੋਹਾਲੀ ਡਿਸਟ੍ਰਿਕਟ ਦੀ ਪੁਲਿਸ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਸੀਗੇ ਉਹਨਾਂ ਦੀ ਮੀਟਿੰਗ ਹੋਈ, ਜਿਨ੍ਹਾਂ ਨੇ ਪਹਿਲਾਂ ਇਹ ਡਰਾਉਣ ਦੀ ਕੋਸ਼ਿਸ਼ ਕੀਤੀ ਕਿਉਂ ਹੋਊਗਾ, ਔਰ ਜਿਹੜੇ ਨੇਤਾ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਕੋਈ ਕਾਨੂੰਨ ਨਹੀਂ ਉਹ ਤੋੜਨਗੇ, ਕੋਈ ਨੁਕਸਾਨ ਨਹੀਂ ਕਰਨਗੇ, ਕਿਸੇ ਐਂਬੂਲੈਂਸ ਨੂੰ ਨਹੀਂ ਰੋਕਿਆ ਜਾਊਗਾ, ਜਿਹੜੇ ਐਮਰਜੈਂਸੀ ਵਹੀਕਲਸ ਨੇ ਉਹਨਾਂ ਨੂੰ ਬਕਾਇਦਾ ਥਾਂ ਰਾਹ ਜਿਹੜਾ ਜੀ ਉਹ ਦਿੱਤਾ ਜਾਊਗਾ, ਔਰ ਜੇਕਰ ਡਾਂਗਾਂ ਵੀ ਪਈਆਂ ਤਾਂ ਉਹ ਅੱਗੋਂ ਵਿਰੋਧ ਨਹੀਂ ਕਰਨਗੇ। ਉਦੋਂ ਬਾਅਦ ਪੁਲਿਸ ਨੇ ਜਿਹੜਾ ਜੀ ਉਹਨਾਂ ਦਾ ਥੋੜਾ ਵਤੀਰਾ ਜਿਹੜਾ ਉਹ ਬਦਲਿਆ, ਔਰ ਹੁਣ ਜਿਹੜਾ ਜੀ ਇਹ ਪਤਾ ਲੱਗ ਰਿਹਾ ਜੀ ਕਿ ਜਿਹੜਾ ਗੁਰਦੁਆਰਾ ਅੰਬ ਸਾਹਿਬ ਹੈ ਉਹਦੇ ਨਜ਼ਦੀਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਉਹ ਇਕੱਠੇ ਹੋ ਗਏ ਤੇ ਰਾਤ 2 ਵਜੇ ਤੋਂ ਇੱਕ ਜਿਹੜਾ ਜੀ ਕੰਮ ਉੱਥੇ ਇਹ ਕੀਤਾ ਗਿਆ ਕਿ ਜਿੱਥੇ ਇਹ ਇਕੱਠ ਹੋਣਾ ਉੱਥੇ ਸਰਕਾਰ ਦੀਆਂ ਪ੍ਰਾਪਤੀਆਂ ਦੇ ਹੋਰਡਿੰਗਸ ਜਿਹੜੇ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਰਾਤੋਂ ਰਾਤ ਜਿਹੜੇ ਆ ਜੀ ਉਹ ਟੰਗ ਦਿੱਤੇ ਗਏ ਨੇ। ਜੀ ਬਿਲਕੁਲ ਜੀ, ਵੀ ਇਹ ਦੱਸਣਗੇ ਵੀ ਕਿੰਨੇ ਕਿੰਨੇ ਬੰਦਿਆਂ ਨੂੰ ਕੁੱਟਿਆ ਮਾਰਿਆ ਉਹ ਸਾਰਾ ਕੁਛ। ਤੇ ਅਗਲੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਸਰਬੱਤ ਖਾਲਸਾ ਦੇ ਵਿੱਚ ਥਾਪੇ ਗਏ ਜਥੇਦਾਰ ਜਿਹੜੇ ਆ ਜੀ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ, ਪਰ ਉੱਥੇ ਉਹਨਾਂ ਨੇ ਇਹ ਆਖਿਆ ਵੀ ਅਸੀਂ ਖੋਲਾਂਗੇ ਜਿਹੜਾ ਸਕੱਤਰੇਤ ਆ। ਜੀ ਐਕਚੁਅਲੀ ਇਹ ਵੀ ਦੇਖਿਆ ਜਾਵੇ ਤਾਂ ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ, ਜਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਫਿਰ ਛੱਡ ਦਿੱਤਾ ਗਿਆ। ਜਿਹੜੀ ਜਦੋਂ ਪਿਛਲੀ ਵਾਰੀ ਜਦੋਂ ਫੜਿਆ ਗਿਆ ਸੀਗਾ ਉਦੋਂ ਵੱਡੀ ਗਿਣਤੀ ਦੇ ਵਿੱਚ ਚਿੱਟ ਕੱਪੜੀ ਪੁਲਿਸ ਜਿਹੜੀ ਉਹ ਲਾਈ ਹੋਈ ਸੀ ਅੰਦਰ ਬਿਨਾਂ ਵਰਦੀ ਤੋਂ, ਤੇ ਜਿਹੜੀ ਟਾਸਕ ਫੋਰਸ ਉਹ ਵੱਖਰੀ, ਉਹ ਤਾਂ ਉਸੇ ਤਰੀਕੇ ਦੇ ਨਾਲ ਰਹੀ। ਪਰ ਇਹ ਫੈਸਲਾ ਜਿਹੜਾ ਸੀਗਾ ਨਾ, ਪੈਂਤੜਾ ਜਿਹੜਾ ਸੀਗਾ ਉਹ ਬਦਲਿਆ ਗਿਆ, ਔਰ ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਉਹਨਾਂ ਨੂੰ ਮੱਥਾ ਟੇਕ ਲੈਣ ਦਿੱਤਾ ਜਾਵੇ। ਜੇ ਰੋਕਿਆ ਜਾਂਦਾ ਤਾਂ ਟਕਰਾਓ ਜਿਹੜਾ ਉਹ ਹੋਣਾ ਸੀਗਾ। ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਸੀਗੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਮੱਥਾ ਟੇਕਿਆ, ਪਰ ਉੱਥੇ ਜਿਹੜੀ ਸੀਗੀ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਅਜੇ ਜਿਹੜੇ 5 ਤਖਤ ਨੇ ਉਹਨਾਂ ਦੇ ਵਿੱਚੋਂ ਬਚਦੇ ਨੇ, ਉਹਨਾਂ ਦੇ ਬਾਕੀ ਜਗ੍ਹਾ ਦੇ ਉੱਤੇ ਜਾ ਕੇ ਉਦੋਂ ਬਾਅਦ ਜਿਹੜਾ ਜੀ ਉਹ ਆਪਣਾ ਸਕੱਤਰੇਤ ਜਿਹੜਾ ਜੀ ਉਹ ਇੱਥੇ ਖੋਲ੍ਹਣਗੇ ਅਕਾਲ ਤਖਤ ਦੇ ਉੱਤੇ। ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ,
ਬਲਜੀਤ ਸਿੰਘ ਦਾਦੂਵਾਲ ਤੋਂ ਇਲਾਵਾ ਇਹਨਾਂ ਦੇ ਬਾਕੀ ਜਿਹੜੇ ਨੇਤਾ ਸਨ ਜੀ, ਮੋਹਕਮ ਸਿੰਘ ਹੁਰੀ, ਸਤਨਾਮ ਸਿੰਘ ਮਨਾਵਾ, ਜਰਨੈਲ ਸਿੰਘ ਸਖੀਰਾ, ਹਰਦੀਪ ਸਿੰਘ ਸੰਧੂ, ਬਾਕੀ ਜਿਹੜੇ ਸੀਗੇ ਜੀ, ਇਹਨਾਂ ਸਾਰਿਆਂ ਨੇ ਮੱਥਾ ਵੀ ਜਿਹੜਾ ਉਹ ਟੇਕਿਆ ਔਰ ਇਹ ਕਿਹਾ ਕਿ ਉਹ ਆਪਣੇ ਇਸ ਫੈਸਲੇ ਤੋਂ ਅਜੇ ਜਿਹੜੇ ਆ ਜੀ ਉਹ ਪਿੱਛੇ ਨਹੀਂ ਹਟੇ, ਕਿ ਉਹਨਾਂ ਨੇ ਵੱਖਰਾ ਸਕੱਤਰੇਤ ਜਿਹੜਾ ਜੀ ਉਹ ਨਹੀਂ ਖੋਲ੍ਹਣਾ। ਉਹਨਾਂ ਕਿਹਾ ਕਿ ਇਹਦੇ ਸੰਬੰਧੀ 36 ਤਰੀਕ ਦਾ ਐਲਾਨ ਜਿਹੜਾ ਜੀ ਉਹ ਕੀਤਾ ਜਾਊਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਸੀ ਬਾਹਰ ਤੇ ਅੰਦਰ ਤਾਇਨਾਤ ਸੀਗੀ। ਜਿਹੜੇ ਟਾਸਕ ਫੋਰਸ ਵਾਲੇ ਸਨ ਜੀ ਉਹ ਡਾਂਗਾ ਬਰਛੇ ਲੈ ਕੇ ਨਾਲ ਜਿਹੜਾ ਜੀ ਉਹ ਚੱਲਦੇ ਰਹੇ, ਪਰ ਸਾਰਾ ਕੁਝ ਜਿਹੜਾ ਸੀਗਾ ਜੀ ਉਹ ਟਲ ਗਿਆ, ਭਾਵ ਕਿ ਕਿਸੇ ਕਿਸਮ ਦੀ ਕੋਈ ਗੜਬੜ ਜਿਹੜੀ ਆ ਜੀ ਉਹ ਨਹੀਂ ਹੋਈ। ਹੁਣ ਸਵਾਲਾਂ ਦਾ ਸਵਾਲ ਇਹ ਆ ਕਿ ਹੋ ਸਕਦਾ ਹੈ ਕਿ ਇਹ ਜਿਹੜੇ ਜਥੇਦਾਰ ਨੇ, ਇਹ ਜਿਹੜਾ ਸਾਕਾ ਨੀਲਾ ਤਾਰਾ ਦੀ ਜਿਹੜੀ ਵੜੇਗੰਢ ਮਨਾਈ ਜਾਂਦੀ ਆ, ਉਸ ਮੌਕੇ ਦੇ ਉੱਤੇ ਵੀ ਇਹੋ ਜਿਹਾ ਐਲਾਨ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੱਤੇ ਪਾਣੀ 'ਚ ਪਾ ਸਕਦੇ ਨੇ ਜੀ। ਜੀ ਅਗਲੀ ਗੱਲ ਕਰੀਏ, ਮਾਲੇਗਾਂਵ ਕੇਸ ਦੇ ਵਿੱਚ ਕਾਂਗਰਸ ਨੇ ਮੰਗ ਕੀਤੀ ਹੈ ਵੀ ਸੁਪਰੀਮ ਕੋਰਟ ਦੇ ਥੱਲੇ ਹੋਵੇ ਜਾਂਚ। ਐਕਚੁਅਲੀ ਜੀ ਇਹ ਮਾਮਲਾ ਇੱਕ ਵਾਰੀ ਫੇਰ ਜਿਹੜਾ ਉਹ ਭੱਕ ਗਿਆ ਜਦੋਂ ਕਿ ਕਲੀਨ ਚਿੱਟ ਜਿਹੜੀ ਆ ਜੀ ਉਹ ਦਿੱਤੀ ਗਈ ਆ, ਖਾਸ ਤੌਰ ਦੇ ਉੱਤੇ ਸਾਧਵੀ ਜਿਹੜੀ ਪ੍ਰਗਿਆ ਸੀ ਉਹਨੂੰ। ਔਰ ਇਸ ਮਾਮਲੇ ਦੇ ਉੱਤੇ ਹੁਣ ਕਾਂਗਰਸ ਨੇ ਇਹ ਕਿਹਾ ਹੈ ਕਿ NIA ਦੇ ਵੱਲੋਂ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ 2008 ਦੇ ਮਾਲੇਗਾਂਵ ਧਮਾਕੇ ਦੇ ਵਿੱਚ ਦਾਖਲ ਨਵੀਂ ਚਾਰਜਸ਼ੀਟ ਨੇ ਭਾਰਤ ਦੀ ਦਹਿਸ਼ਤਗਰਦੀ ਖਿਲਾਫ ਜੰਗ ਪ੍ਰਤੀ ਜਿਹੜੀ ਕਮਿਟਮੈਂਟ ਹੈ ਉਹਦੇ ਉੱਤੇ ਕੁਐਸਚਨ ਮਾਰਕ ਜਿਹੜਾ ਜੀ ਉਹ ਲਾ ਦਿੱਤਾ ਹੈ। ਕਾਂਗਰਸ ਨੇ ਇਹ ਗੱਲ ਕਹੀ ਹੈ ਕਿ ਇਹ ਜਾਂਚ ਜਿਹੜੀ ਆ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਜਿਹੜੀ ਕਾਂਗਰਸ ਹੈ ਉਹਨੇ ਇਹ ਗੱਲ ਕਹੀ ਆ ਕਿ NIA ਜਿਹੜੀ ਆ ਉਹ ਨਮੋ ਇਨਵੈਸਟੀਗੇਸ਼ਨ ਏਜੰਸੀ ਬਣ ਕੇ ਰਹਿ ਗਈ ਆ। ਉਹਨਾਂ ਨੇ ਇਹ ਕਿਹਾ ਕਿ ਹੇਮੰਤ ਕਰਕਰੇ ਦੀ ਅਗਵਾਈ ਹੇਠ ਮੁੰਬਈ ATS ਦੇ ਵੱਲੋਂ ਕੀਤੀ ਗਈ ਜਾਂਚ ਨੂੰ ਬਿਲਕੁਲ ਅੱਖੋਂ ਪਰੋਖੇ ਜਿਹੜਾ ਜੀ ਉਹ ਕਰ ਦਿੱਤਾ ਗਿਆ। ਅਸਲ ਦੇ ਵਿੱਚ ਜਿਉਂ ਸਰਕਾਰ ਬਣੀ ਆ ਜੀ ਉਦੋਂ ਤੋਂ ਇਸ ਦੇ ਉੱਤੇ ਉਹਨਾਂ ਦੀ ਨਿਗਾਹ ਸੀ ਕਿ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਇਹ ਕੱਢਿਆ ਜਾਵੇ ਇਹਦੇ ਵਿੱਚ ਫਸੇ ਹੋਏ ਲੋਕਾਂ ਨੂੰ। ਔਰ 2 ਸਾਲ ਜਿਹੜੇ ਆ ਜੀ ਉਹ ਬੀਤਣ ਤੇ ਸਰਕਾਰ ਦੇ ਤਕਰੀਬਨ ਜਿਹੜਾ ਜੀ ਉਹ ਕੱਢ ਲਿਆ ਗਿਆ ਜਿਹੜਾ ਜੀ ਰਾਹ, ਭਾਵ ਕਿ ਇਹਨਾਂ ਨੂੰ ਕੱਢਣ ਦੇ ਵਾਸਤੇ। ਤੇ ਹੁਣ ਇਹ ਮਾਮਲਾ ਜਿਹੜਾ ਜੀ ਇੱਕ ਵਾਰੀ ਫੇਰ ਬਹੁਤ ਚਰਚਾ ਦੇ ਵਿੱਚ ਹੈ ਜੀ। ਜੀ ਬਟਾਲੇ ਦੇ ਲੋਕਾਂ ਨੇ ਥਾਣੇਦਾਰ ਨੂੰ ਬੰਨ੍ਹ ਲਿਆ। ਦੇਖੋ ਇਹ ਲੋਕ ਜਿਹੜੇ ਨੇ ਉਹ ਕਾਨੂੰਨ ਜਿਹੜਾ ਹੱਥ ਦੇ ਵਿੱਚ ਲੈਣ ਲੱਗੇ ਨੇ, ਉਹਦੇ ਕਈ ਕਾਰਨ ਜਿਹੜੇ ਆ ਨਾ ਜੀ ਉਹ ਕਹੇ ਜਾ ਸਕਦੇ ਆ। ਜਿਹੜੀ ਹਾਲਾਂਕਿ ਬੇਸ਼ੱਕ ਇਹਦੇ ਤੋਂ ਵੱਖਰੀ ਘਟਨਾ ਹੈ, ਪਰ ਜੋ ਕੁਛ ਹੰਡਿਆਏ ਦੇ ਵਿੱਚ ਬਰਨਾਲੇ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋਇਆ, ਪੁਲਿਸ ਦੇ ਖਿਲਾਫ ਰੋਸ ਜਾਂ ਖੇਮਕਰਨ ਦੇ ਵਿੱਚ ਜਿਹੜੀ ਡੈੱਡ ਬੋਡੀ ਸੀ ਉਹ ਰੱਖ ਕੇ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ, ਇਹ ਘਟਨਾਵਾਂ ਡੇ ਬਾਈ ਡੇ ਦਿਨ ਬ ਦਿਨ ਜਿਹੜੀਆਂ ਦੀ ਉਹ ਪੰਜਾਬ ਦੇ ਵਿੱਚ ਹੋਰ ਵੱਧਦੀਆਂ ਤੁਰੀਆਂ ਜਾਂਦੀਆਂ ਨੇ ਜੀ। ਉਹਦਾ ਕਾਰਨ ਜਿਹੜਾ ਇਹ ਹੈ ਕਿ ਜਿਹੜੀ ਪੁਲਿਸ ਹੈ ਉਹਦੇ ਉੱਤੋਂ ਵਿਸ਼ਵਾਸ ਜਿਹੜਾ ਨਾ ਜੀ ਉਹ ਲੋਕਾਂ ਦਾ ਉੱਠ ਗਿਆ ਵੱਡੇ ਪੱਧਰ ਦੇ ਉੱਤੇ, ਜਿਹਦੇ ਕਰਕੇ ਉਹ ਆਪਣੇ ਹੱਥ ਦੇ ਵਿੱਚ ਜਿਹੜਾ ਜੀ ਉਹ ਕਾਨੂੰਨ ਲੈਣ ਲੱਗੇ ਨੇ। ਘਟਨਾ ਜਿਹੜੀ ਹੈ ਜੀ ਇਹ ਬਟਾਲੇ ਦੀ ਆ। ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਜੀ ਸਥਿਤ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਗੋਖੂਵਾਲ ਬਾਈਪਾਸ ਦੇ ਕੋਲੇ ਇੱਕ ਸੜਕ ਹਾਦਸਾ ਹੋ ਗਿਆ। ਇੱਕ ਜਿਹੜਾ ਟਰੈਕਟਰ ਟਰਾਲੀ ਵਾਲਾ ਸੀਗਾ ਜੀ ਉਹ ਬਹੁਤ ਤੇਜ਼ ਸਪੀਡ ਦੇ ਵਿੱਚ ਆਉਂਦਾ ਸੀਗਾ, ਪਰ ਰੋਂਗ ਸਾਈਡ ਤੋਂ, ਔਰ ਰੋਂਗ ਸਾਈਡ ਤੋਂ ਆਉਂਦਿਆਂ ਉਹਨੇ ਜਿਹੜਾ ਸੀਗਾ ਜੀ ਇੱਕ ਮੋਟਰਸਾਈਕਲ ਸਵਾਰ ਜਿਹੜੇ 2 ਜਣੇ ਸੀਗੇ ਉਹਨਾਂ ਦੇ ਨਾਲ ਗਲਤ ਪਾਸੇ ਤੋਂ ਆ ਕੇ ਟੱਕਰ ਮਾਰ ਦਿੱਤੀ, ਜਿਹਦੇ ਨਾਲ ਇੱਕ ਜਿਹੜਾ ਵਿਅਕਤੀ ਸੀ ਉਹਦੀ ਥਾਂ ਮੌਤ ਹੋ ਗਈ, ਦੂਜਾ ਜਿਹੜਾ ਜੀ ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ। ਲੋਕ ਜਿਹੜੇ ਸੀਗੇ ਉਹ ਨੇੜੇ ਤੇੜੇ ਇਕੱਠੇ ਹੋ ਗਏ। ਟਰੈਕਟਰ ਟਰਾਲੀ ਜਿਹੜਾ ਚਲਾਉਂਦਾ ਸੀਗਾ ਉਹਨੂੰ ਕਾਬੂ ਕਰ ਲਿਆ। ਨੇੜੇ ਜਿਹੜਾ ਨਾਕਾ ਲਾ ਕੇ ਖੜਾ ਸੀਗਾ ਇੱਕ ASI, ਉਹ ਭੱਜਿਆ ਆਇਆ ਜੀ ਵੀ ਦਿਹਾੜੀ ਪਊਗੀ, ਔਰ ਆ ਕੇ ਉਹਨੇ ਜਿਹੜਾ ਸੀਗਾ ਜੀ ਕੀਤਾ ਕਿ ਪਤਾ ਨਹੀਂ ਕੀ ਗਿੱਟਮਿੱਟ ਕੀਤੀ ਕਿ ਜਿਹੜਾ ਟਰੈਕਟਰ ਚਾਲਕ ਸੀਗਾ ਉਹਨੂੰ ਉੱਥੋਂ ਭਜਾ ਦਿੱਤਾ। ਲੋਕਾਂ ਨੇ ਜਿਹੜਾ ਸੀਗਾ ਜੀ ਇਸ ਚੀਜ਼ ਦਾ ਬੁਰਾ ਮਨਾਇਆ ਔਰ ਉਹਨਾਂ ਨੇ ਫਿਰ ਥਾਣੇਦਾਰ ਜਿਹੜਾ ਸੀਗਾ ਉਹ ਘੇਰ ਲਿਆ, ਔਰ ਇਹ ਜਿਹੜਾ ਥਾਣੇਦਾਰ ਸੀਗਾ ਜੀ ਇਹਨੂੰ ਫੜ ਕੇ ਲੋਕਾਂ ਨੇ ਖੰਭੇ ਦੇ ਨਾਲ ਜਿਹੜਾ ਸੀਗਾ ਉੱਥੇ ਬੰਨ੍ਹ ਦਿੱਤਾ। ਮੁੜ ਕੇ ਜਿਹੜਾ ਸੀਗਾ ਜੀ ਪੁਲਿਸ ਵਾਲੇ ਉਹ ਵੱਡੀ ਗਿਣਤੀ ਦੇ ਵਿੱਚ ਆਏ ਔਰ ਉਹਨਾਂ ਨੇ ਆ ਕੇ ਜਿਹੜਾ ਸੀਗਾ ਜੀ ਇਸ ਥਾਣੇਦਾਰ ਨੂੰ ਛੁਡਵਾਇਆ। ਜੇ ਪੁਲਿਸ ਵਾਲੇ ਸਹੀ ਸਮੇਂ ਦੇ ਉੱਤੇ ਨਾ ਪਹੁੰਚਦੇ ਤਾਂ ਇਸ ਥਾਣੇਦਾਰ ਦਾ ਕੋਈ ਵੀ ਹਾਲ ਜਿਹੜਾ ਸੀਗਾ ਜੀ ਮੰਦਾ ਉਹ ਲੋਕ ਕਰ ਸਕਦੇ ਸਨ। ਬੇਸ਼ੱਕ ਕੁਝ ਲੋਕ ਇਹਨੂੰ ਜਿਹੜਾ ਜੀ ਆਮ ਦੀ ਰੂਟੀਨ ਦੀ ਘਟਨਾ ਵਾਂਗੂ ਦੇਖਦੇ ਹੋਣ, ਪਰ ਇਹ ਰੂਟੀਨ ਵਾਲੀ ਘਟਨਾ ਨਹੀਂ ਕਹੀ ਜਾ ਸਕਦੀ ਜੀ। ਇਹੋ ਜਿਹਾ ਕੁਝ ਆਪਾਂ ਅਕਸਰ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਵਿੱਚ ਜਿਹੜਾ ਜੀ ਉਹ ਦੇਖਦੇ ਹਾਂ। ਹੁਣ ਇਹ ਕੁਝ ਜੋ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ, ਲੋਕ ਕਾਨੂੰਨ ਜਿਹੜਾ ਜੀ ਉਹ ਆਪਣੇ ਹੱਥ ਦੇ ਵਿੱਚ ਲੈਣ ਲੱਗੇ ਨੇ। ਆਈ ਥਿੰਕ ਕਿਤੇ ਨਾ ਕਿਤੇ
ਪੁਲਿਸ ਵਾਲਿਆਂ ਦੇ ਵਾਸਤੇ ਵੀ ਇਹ ਗੰਭੀਰਤਾ ਦਾ ਜਿਹੜਾ ਜੀ ਉਹ ਸਵਾਲ ਹੈ ਕਿ ਉਹਨਾਂ ਦੀ ਆਪਣੀ ਸਿਕਿਉਰਿਟੀ ਜਿਹੜੀ ਹੈ ਜੀ ਉਹ ਇਸ ਵੇਲੇ ਉਹਦੇ ਉੱਤੇ ਕੁਐਸਚਨ ਮਾਰਕ ਲੱਗ ਗਏ ਨੇ। ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਇਹ ਹੈ ਜੀ ਕਿ ਲੋਕ ਜਿਹੜੇ ਨੇ ਉਹ ਪੁਲਿਸ ਦੇ ਉੱਤੇ ਇੰਨੇ ਖਫਾ ਕਿਉਂ ਹੋ ਗਏ। ਜੀ 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 ਮੋਹਾਲੀ ਦਾ ਇੱਕ ਐਸਾ ਹਸਪਤਾਲ ਆ ਜਿੱਥੇ ਡਾਕਟਰਾਂ ਦੀ ਭੀੜ ਹੀ ਭੀੜ। ਬਿਲਕੁਲ ਜੀ, ਇਹ ਜਿਹੜਾ ਜੀ ਬਿਲਕੁਲ ਵੱਖਰੀ ਗੱਲ ਹੋਊਗੀ ਕਿਉਂਕਿ ਅਕਸਰ ਆਪਾਂ ਖਬਰ ਤਾਂ ਇਹ ਸਾਂਝੀ ਕਰਦੇ ਆ ਨਾ ਜੀ ਕਿ ਇੱਥੇ ਹਸਪੀਟਲ ਹੈਗੇ ਨੇ, ਡਾਕਟਰ ਨਹੀਂ ਹੈਗੇ। ਇਹ ਬਿਲਕੁਲ ਉਹਦੇ ਤੋਂ ਜਿਹੜਾ ਜੀ ਇਹ ਉਲਟ ਤੁਸੀਂ ਕਹਿ ਸਕਦੇ ਹੋ ਜੀ। ਇਹ ਇੱਕ ਇਸ ਤਰ੍ਹਾਂ ਦਾ ਹਸਪੀਟਲ ਆ ਜੀ ਮੋਹਾਲੀ ਦੇ ਵਿੱਚ, ESI ਹਸਪੀਟਲ ਹੈ, ਜਿੱਥੇ ਇੱਕ ਜਿਹੜਾ ਜੀ ਐਨਐਸਥੀਸੀਆ ਮਾਹਰ ਜਿਹੜਾ ਜੀ ਆਪਰੇਸ਼ਨ ਦੇ ਟਾਈਮ ਬੇਹੋਸ਼ੀ ਦੀ ਟੀਕਾ ਲਾਉਣ ਵਾਲਾ ਡਾਕਟਰ ਜਿਹੜਾ ਨਹੀਂ ਹੈ, ਪਰ ਮੋਹਾਲੀ ਦੇ 25 ਬਿਸਤਰਿਆਂ ਵਾਲੇ ਐਮਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ ਹਸਪਤਾਲ ਦੇ ਵਿੱਚ 2 ਐਨਐਸਥੀਸੀਆ ਮਾਹਰ ਨੇ ਜੀ। ਪੰਜਾਬ ਦੇ ਬਾਕੀ ਹਸਪਤਾਲਾਂ ਦੇ ਉਲਟ ਇਸ ਹਸਪਤਾਲ ਦੇ ਵਿੱਚ ਮਨਜ਼ੂਰਸ਼ੁਦਾ ਪੋਸਟਾਂ ਨਾਲੋਂ ਵਾਧੂ ਡਾਕਟਰ ਨੇ। ਇੱਥੇ 11 ਡਾਕਟਰਾਂ ਦੀਆਂ ਅਸਾਮੀਆਂ ਮਨਜ਼ੂਰਸ਼ੁਦਾ ਨੇ, ਪਰ 12 ਡਾਕਟਰ ਜਿਹੜੇ ਉਹ ਤਾਇਨਾਤ ਨੇ ਜੀ। 12ਵੀਂ ਡਾਕਟਰ ਮਨਿੰਦਰ ਕੌਰ ਜਿਹੜੀ ਹੈ ਜੀ ਉਹ ਔਰਤਾਂ ਦੇ ਰੋਗਾਂ ਦੀ ਮਾਹਰ ਹੈ, ਜਿਹੜੀ ਕਿ ਰੋਪੜ ਦੀ ਡਿਸਪੈਂਸਰੀ ਤੋਂ ਇੱਥੇ ਡੈਪੂਟੇਸ਼ਨ ਦੇ ਉੱਤੇ ਜਿਹੜਾ ਜੀ ਉਹ ਆਏ ਹੋਏ ਨੇ। ਇਸ ਡਾਕਟਰ ਦੀ ਕਾਰਗੁਜ਼ਾਰੀ ਜਿਹੜੀ ਹੈ ਜੀ ਉਹ ਇਹ ਹੈ ਕਿ ਹਸਪਤਾਲ ਦੇ ਇੰਚਾਰਜ ਦੇ ਦਫ਼ਤਰ ਤੇ ਤੰਗੀ ਮਹੀਨਾਵਾਰ ਰਿਪੋਰਟ ਜਿਹੜੀ ਆ ਜੀ ਉਹਦੇ ਤੋਂ ਬਹੁਤਾ ਕੁਝ ਜਿਹੜਾ ਉਹ ਸਪਸ਼ਟ ਜਿਹੜਾ ਉਹ ਹੋ ਜਾਂਦਾ ਕਿ ਕਿਹੜੇ ਡਾਕਟਰ ਨੇ ਕੀ ਕੁਝ ਜਿਹੜਾ ਜੀ ਉਹ ਕਿੰਨਾ ਜਿਹੜਾ ਜੀ ਉਹ ਕੀਤਾ। ਪਰ ਜੇ ਇਹਦੀ ਰਿਪੋਰਟ ਦੇਖੀਏ ਤਾਂ ਇੱਥੇ ਮਹਿਜ਼ ਇੱਕ ਡਿਲੀਵਰੀ ਹੋਈ ਹੈ ਜੀ, ਪਰ ਉਹਨੇ ਸਿਫਾਰਿਸ਼ ਦੇ ਨਾਲ ਆਪਣੀ ਜਿਹੜੀ ਡੈਪੂਟੇਸ਼ਨ ਦੇ ਉੱਤੇ ਪੋਸਟਿੰਗ ਇੱਥੇ ਜ਼ਰੂਰ ਜਿਹੜੀ ਆ ਜੀ ਉਹ ਕਰਵਾਈ ਹੋਈ ਹੈ। ਦੂਜੇ ਪਾਸੇ ਜਿਹੜੇ ਹਸਪੀਟਲ ਦੇ ਮੁਖੀ ਨੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੇ ਵੱਲੋਂ OPD ਜਿਹੜੀਆਂ ਸਰਵਿਸਿਜ਼ ਨੇ ਉਹਦੇ ਉੱਤੇ ਧਿਆਨ ਜਿਹੜਾ ਜੀ ਉਹ ਕੀਤਾ ਜਾਂਦਾ, ਧਿਆਨ ਜਿਹੜਾ ਜੀ ਉਹ ਦਿੱਤਾ ਜਾਂਦਾ। ਅਸਲ ਦੇ ਵਿੱਚ ਕਾਰਨ ਕੀ ਹੈ ਜੀ ਕਿ ਇਹ ਬਹੁਤੇ ਜਿਹੜੇ ਡਾਕਟਰ ਨੇ ਇਹਨਾਂ ਨੇ ਮੋਹਾਲੀ ਦੇ ਵਿੱਚ ਆਪਣੀਆਂ ਕੋਠੀਆਂ ਬਣਾਈਆਂ ਨੇ, ਉੱਥੇ ਇਹ ਜਿਹੜਾ ਜੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਤੇ ਉਹ ਦੂਰ ਨੇੜੇ ਜਿਹੜਾ ਜੀ ਕੋਈ 15-20 ਕਿਲੋਮੀਟਰ ਵੀ ਕਿਤੋਂ ਜਿਹੜਾ ਜੀ ਉਹ ਆ ਜਾ ਨਹੀਂ ਸਕਦੇ, ਨਾ ਉਹ ਆਉਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇ। ਇਸ ਕਰਕੇ ਉਹ ਕੀ ਕਰ ਰਹੇ ਨੇ ਜੀ ਕਿ ਇੱਥੇ ਹੀ ਆਪਣੀਆਂ ਜਿਹੜੀਆਂ ਪੋਸਟਿੰਗ ਨੇ ਉਹ ਉਹਨਾਂ ਨੇ ਕਰਵਾਈਆਂ ਹੋਈਆਂ ਨੇ, ਔਰ ਤੁਸੀਂ ਕਹਿ ਸਕਦੇ ਹੋ ਜੀ ਕਿ ਘਰ ਦੇ ਵਿੱਚ ਹੀ ਰਹਿਣਾ ਚਾਹੁੰਦੇ ਨੇ, ਪੈਸਾ ਜਿਹੜਾ ਉਹ ਖਰਚਣਾ ਨਹੀਂ ਚਾਹੁੰਦੇ। ਔਰ ਖਾਸ ਤੌਰ ਦੇ ਉੱਤੇ ਤੁਸੀਂ ਇਹ ਕਹਿ ਲਓ ਕਿ ਜਿਹੜੇ ਬਾਕੀ ਹਸਪੀਟਲ ਨੇ ਉਹ ਸਾਰੇ ਦੇ ਸਾਰੇ ਖਾਲੀ ਪਏ ਨੇ ਜੀ। ਜੀ ਜੀ ਪੰਜਾਬ ਭਰ ਦੇ ਵਿੱਚ 57 ਗੈਂਗ ਸਰਗਰਮ। ਐਕਚੁਅਲੀ ਇਹ ਗਿਣਤੀ ਜਿਹੜੀ ਹੈ ਜੀ ਡੇ ਬਾਈ ਡੇ ਵੱਧਦੀ ਤੁਰੀ ਜਾਂਦੀ ਹੈ ਜੀ, ਸ਼ਾਇਦ ਇਸ ਕਰਕੇ ਕਿ ਹੁਣ ਜਿਹੜੀ ਪੁਲਿਸ ਹੈ ਉਹ ਆਇਡੈਂਟੀਫਾਈ ਕਰਨ ਦੇ ਵਿੱਚ ਜਿਹੜਾ ਜੀ ਉਹ ਲੱਗੀ ਹੋਈ ਆ ਕਿ ਕਿੰਨੇ ਕੁ ਗੈਂਗਸਟਰ ਜਿਹੜੇ ਨੇ ਉਹ ਇਸ ਵੇਲੇ ਕੰਮ ਕਰ ਰਹੇ ਨੇ। ਜਿਹੜੇ ਡਿਸਟ੍ਰਿਕਟ ਵਾਈਜ਼ ਦੇਖੀਏ ਤਾਂ ਅੰਮ੍ਰਿਤਸਰ ਦੇ ਵਿੱਚ 7 ਗਰੋਹ ਨੇ ਜੀ, ਔਰ ਇਹਨਾਂ ਦੇ ਨਾਲ ਜਿਹੜੇ ਮੈਂਬਰ ਨੇ 100 ਦੇ ਕਰੀਬ ਨੇ। ਖੰਨੇ 'ਚ 12 ਨੇ ਜੀ, 68 ਮੈਂਬਰ ਨੇ ਇਹਨਾਂ ਦੇ ਨਾਲ। ਪਟਿਆਲੇ 'ਚ 6 ਨੇ, 34 ਮੈਂਬਰ ਨੇ। ਮੋਹਾਲੀ 'ਚ 10 ਨੇ, 65 ਮੈਂਬਰ ਨੇ। ਮੋਗੇ ਦੇ ਵਿੱਚ 5 ਗਰੋਹ ਸਰਗਰਮ ਨੇ, 40 ਇਹਨਾਂ ਦੇ ਜਿਹੜਾ ਜੀ ਉਹ ਮੈਂਬਰ ਨੇ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਜਗਤਾਰ ਸਿੰਘ ਬਾਕਸਰ ਗੈਂਗ ਜਿਹੜਾ ਜੀ, ਇਹ ਐਕਚੁਅਲੀ ਜਗਤਾਰ ਸਿੰਘ ਜਿਹੜਾ ਇਹ ਬਾਕਸਰ ਸੀਗਾ ਜੀ, ਔਰ ਇਹਦੇ ਆਧਾਰ ਦੇ ਉੱਤੇ ਉਹਨੂੰ ਪੁਲਿਸ 'ਚ ਨੌਕਰੀ ਮਿਲ ਗਈ ਸੀ। ਉਹਨੂੰ ਲੱਗਿਆ ਕਿ ਪੁਲਿਸ ਦੀ ਨੌਕਰੀ ਜਿਹੜੀ ਹੈ ਜੀ ਉਹਦੇ 'ਚ ਪੈਸੇ ਬਹੁਤੇ ਨਹੀਂ ਬਣਦੇ, ਉਹ ਨੌਕਰੀ ਛੱਡ ਕੇ ਉਹਨੇ ਆਪਣਾ ਗੈਂਗ ਜਿਹੜਾ ਸੀ ਉਹ ਬਣਾ ਲਿਆ। ਅੰਮ੍ਰਿਤਸਰ ਦੇ ਵਿੱਚ ਹੀ ਰਣਦੀਪ ਉਰਫ ਟੋਪੀ ਗੈਂਗ ਸਰਗਰਮ ਹੈ। ਅਭਿਜੀਤ ਉਰਫ ਅੰਕੁਰ ਲਿਖਾਰੀ, ਸੋਨੂ ਕੰਗਲਾ ਤੇ ਅਮਨ ਢੋਟੀਆ ਗੈਂਗ ਜਿਹੜੇ ਜੀ ਇੱਥੇ ਸਰਗਰਮ ਨੇ। ਖੰਨੇ ਦੇ ਵਿੱਚ ਬਲਵਿੰਦਰ, ਗੁਰਨਾਮ, ਗਗਨਦੀਪ, ਰਾਜਦੀਪ, ਕੁਲਵਿੰਦਰ, ਪਰਮਿੰਦਰ, ਸੁਖਵਿੰਦਰ, ਗੁਰਵਿੰਦਰ, ਰਾਜੂ ਤੇ ਅਜੇ ਗੈਂਗ ਜਿਹੜੇ ਉਹ ਸਰਗਰਮ ਨੇ। ਪਟਿਆਲੇ ਦੇ ਵਿੱਚ ਦਲਜੀਤ ਉਰਫ ਭਾਨਾ ਗੈਂਗ, ਅਮਿਤ ਉਰਫ ਭੂਰਾ, ਅਬਦੁਲ ਉਰਫ ਗੁੱਡੂ, ਅਰਜਨ, ਹਰਪ੍ਰੀਤ ਉਰਫ ਮੋਨੂ ਤੇ ਗੁਰਚਰਨ ਗੈਂਗ ਨੇ। ਔਰ ਮੋਹਾਲੀ ਤੇ ਮੋਗੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਹ ਗੈਂਗ ਜਿਹੜੇ ਉਹ ਸਰਗਰਮ ਨੇ। ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਗੈਂਗਸਟਰ ਨੇ ਜੀ ਉਹਨਾਂ ਦੀ ਬੜੀ ਦਹਿਸ਼ਤ ਜਿਹੜੀ ਆ ਉਹ ਪਾਈ ਜਾਂਦੀ ਆ, ਔਰ ਥਾਂ ਥਾਂ ਦੇ ਉੱਤੇ ਇਹਨਾਂ ਦੇ ਵੱਲੋਂ ਕਬਜ਼ੇ ਕਰਨੇ, ਅਗਵਾ ਕਰਨੇ ਜਿਹੜੇ ਦੀ, ਔਰ ਘਰ ਜਿਹੜੇ ਆ ਉਹ ਖਾਲੀ ਕਰਵਾਉਣੇ, ਇਸ ਤਰ੍ਹਾਂ ਦੇ ਕੰਮ ਜਿਹੜੇ ਆ ਮੋਟੇ ਪੈਸੇ ਜਿਹੜੇ ਉਹ ਲੈ ਕੇ ਕੀਤੇ ਜਾਂਦੇ ਨੇ। ਜਿਹੜੇ ਪੁਲਿਸ ਦੇ ਮੁਖੀ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਗੈਂਗਵਾਰ ਹੈ ਉਹ ਪੰਜਾਬ ਦੇ ਵਾਸਤੇ ਬਹੁਤ ਵੱਡਾ ਖਤਰਾ ਜਿਹੜਾ ਜੀ ਉਹ ਬਣਿਆ ਹੋਇਆ। ਉਹਨਾਂ ਨੇ ਕਿਹਾ ਕਿ IG ਪੱਧਰ ਦੀ ਜਿਹੜੀ ਹੈ ਜੀ ਆਫਿਸਰ ਦੇ ਅਧੀਨ ਇੱਕ SIT ਜਿਹੜੀ ਹੈ ਜੀ ਉਹ ਬਣਾਈ ਹੋਈ ਹੈ, ਜਿਹੜੀ ਕਿ ਇਹਨਾਂ ਗੈਂਗਸਟਰਾਂ ਦੇ ਉੱਤੇ ਛੇਤੀ ਸ਼ਿਕੰਜਾ ਜਿਹੜਾ ਜੀ ਉਹ ਕੱਸੂਗੀ। ਸਵਾਲਾਂ ਦਾ ਸਵਾਲ ਇਹ ਹੈ ਜੀ ਕਿ ਕੀ ਇੱਕ ਵਾਰੀ ਗੈਂਗਸਟਰ ਦੇ ਉੱਤੇ ਸ਼ਿਕੰਜਾ ਕੱਸ ਕੇ ਇਹ ਜਿਹੜਾ ਜੀ ਖਤਮ ਹੋ ਜਾਣਗੇ, ਔਰ ਦੂਸਰੀ ਗੱਲ ਕਿ ਅੱਗੋਂ ਜਿਹੜੇ ਜੀ ਉਹ ਗੈਂਗਸਟਰ ਨਹੀਂ ਆਉਣਗੇ।
ਕਿਤੇ ਨਾ ਕਿਤੇ ਬੇਰੁਜ਼ਗਾਰੀ ਜਿਹੜੀ ਆ ਜੀ ਉਹ ਕਾਰਨ ਹੈ। ਦੂਸਰਾ ਕਾਰਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੋੜ ਤੋਂ ਵੱਧ ਜਿਹੜਾ ਜੀ ਵਧਣਾ ਉਹ ਵੀ ਕਾਰਨ ਹੈ। ਇਹਨਾਂ ਗੈਂਗ ਦੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਵਾਧਾ ਹੋਣਾ, ਪਰ ਕੀ ਇਹਨਾਂ ਨੂੰ ਰੋਕਿਆ ਜਾ ਸਕੂਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਉਹਦਾ ਆਨਸਰ ਜਿਹੜਾ ਜੀ ਕਿਤੇ ਨਾ ਕਿਤੇ ਇਹ ਆ ਕਿ ਇਹਨਾਂ ਦੇ ਪਿੱਛੇ, ਹਰ ਗੈਂਗਸਟਰ ਦੇ ਜਿਹੜਾ ਜੀ ਉਹ ਪਿੱਛੇ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਹੈ ਜੀ। ਬਿਲਕੁਲ ਜੀ, ਬਿਲਕੁਲ। ਜੇ ਜੇਲ੍ਹਾਂ ਦੀ ਗੱਲ ਕਰਦੇ ਆ ਤੇ ਦੱਸਿਆ ਹੀ ਆ 180 ਤੋਂ ਵੱਧ ਮੈਂਬਰ ਜਿਹੜੇ ਆ ਉਹ ਜੇਲ੍ਹਾਂ 'ਚੋਂ ਹੀ ਆਪਣੇ ਗਰੋਹ ਆ ਉਹ ਚਲਾਈ ਜਾਂਦੇ ਨੇ। ਅਕਾਲੀ ਦਲ ਨੇ ਜਿਹੜੇ ਸਟicker ਲਾਉਣੇ ਸੀ ਉਹ ਕਿਹਾ ਜਾ ਰਿਹਾ ਵੀ ਜਿਹੜਾ ਵੀ ਆਉਂਦਾ ਦਾ ਸਾਰਿਆਂ ਦੇ ਲਾਈ ਜਾਂਦੇ ਆ, ਬਹਿਰੇ ਵੀ ਨਹੀਂ ਬਖਸ਼ੇ। ਜੀ ਬਿਲਕੁਲ, ਐਕਚੁਅਲੀ ਜਿਹੜਾ ਨਾ ਜੀ ਹੁਕਮ ਕੀਤਾ ਗਿਆ ਸੀਗਾ ਪਹਿਲਾਂ ਕਿ ਸਾਰੇ ਜਿਹੜੇ ਨੇ ਉਹ ਆਪਣੇ ਗੱਡੀਆਂ ਦੇ ਉੱਤੇ, ਆਪਣੇ ਘਰਾਂ ਦੇ ਉੱਤੇ ਜਿਹੜਾ ਜੀ ਉਹ ਸਟicker ਲਾਉਣ, ਪ੍ਰਾਊਡ ਟੂ ਬੀ ਅਕਾਲੀ, ਔਰ ਫਿਰ ਜਿਹੜੇ ਜੀ ਬਟਨ ਟਾਈਪ ਜਿਹੜੇ ਹੁੰਦੇ ਆ ਜੀ ਉਹ ਬਣਾ ਦਿੱਤੇ ਗਏ। ਔਰ ਇਹ ਕਿਹਾ ਗਿਆ ਜੀ ਕਿ ਇਹ ਜਿਹੜੇ ਸਟicker ਜਦੋਂ ਵੀ ਮੀਟਿੰਗਾਂ ਦੇ ਵਿੱਚ ਜਾਂਦੇ ਨੇ ਜਾਂ ਜਿਹੜੇ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਸਾਹਿਬ ਨੂੰ ਮਿਲਦੇ ਨੇ ਉਦੋਂ ਇਹ ਜਿਹੜਾ ਜੀ ਉਹ ਬਟਨ ਲਾ ਕੇ ਰੱਖਣ, ਜਿਹੜਾ ਸਟicker ਆ ਜੀ ਅਕਾਲੀ ਦਲ ਦਾ। ਪਹਿਲਾਂ ਤਾਂ ਜਿਹੜਾ ਜੀ ਇਹ ਗੋਲਿਆ ਨਹੀਂ ਗਿਆ, ਫਿਰ ਜਿਹੜਾ ਸੀਗਾ ਜੀ ਦੁਬਾਰਾ ਅਪੀਲ ਕੀਤੀ ਗਈ, ਫਿਰ ਥੋੜਾ ਜਿਹਾ ਅਸਰ ਹੋਇਆ, ਪਰ ਬਾਅਦ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਇਹ ਮਿਲਣਗੇ ਹੀ ਨਹੀਂ ਦੋਨੋਂ ਜਿਹੜੇ ਨੇਤਾ ਨੇ ਜਿਹਦੇ ਇਹ ਸਟicker ਨਹੀਂ ਲੱਗਿਆ ਹੋਊਗਾ ਬਟਨ ਵਾਲਾ। ਹੁਣ ਜਿਹੜਾ ਜੀ ਇਹ ਪਤਾ ਲੱਗਿਆ ਕਿ ਹਰ ਜਿਹੜੇ ਛੋਟੇ ਵੱਡੇ ਨੇਤਾ ਨੇ ਉਹ ਲਾਉਣ ਲੱਗੇ ਨੇ ਇਹ ਸਟicker। ਬਹੁਤੇ ਉਹ ਨੇ ਜੀ ਜਦੋਂ ਸਾਹਮਣੇ ਜਾਣਾ ਹੁੰਦਾ ਲਾ ਲੈਂਦੇ ਨੇ, ਮੁੜ ਕੇ ਲਾ ਕੇ ਝੱਟ ਦੇਣੀ, ਫੇਰ ਜੇਬ ਦੇ ਵਿੱਚ ਜਿਹੜਾ ਜੀ ਉਹ ਪਾ ਲੈਂਦੇ ਨੇ। ਜਿਹੜੇ ਨੇਤਾ ਨੇ ਉਹਨਾਂ ਨੂੰ ਦਿਖਾਉਣ ਦੇ ਵਾਸਤੇ ਇੱਥੇ ਜਿਹੜਾ ਮਾਲਵੇ ਦੇ ਵਿੱਚ ਕੁਝ ਮੀਟਿੰਗਸ ਹੋਇਆ ਕੀ ਜੀ, ਉੱਥੇ ਜਿਹੜੇ ਪਾਣੀ ਪਿਆਉਣ ਵਾਲੇ ਨੇ, ਚਾਹ ਪਿਆਉਣ ਵਾਲੇ ਬਹਿਰੇ ਨੇ, ਉਹਨਾਂ ਦੇ ਵੀ ਸਾਰਿਆਂ ਨੇ ਜਿਹੜੇ ਸੀਗੇ ਜੀ ਇਹ ਬਟਨ ਲਾਤੇ, ਜਿਹੜੇ ਸਟicker ਸੀਗੇ ਉਹ ਲਾ ਦਿੱਤੇ। ਸੋ ਪਾਣੀ ਪਿਆਉਣ ਵਾਲਿਆਂ ਦੇ ਵੀ ਪ੍ਰਾਊਡ ਟੂ ਬੀ ਅਕਾਲੀ ਜਿਹੜਾ ਉਹ ਲੱਗਿਆ ਹੋਇਆ ਸੀਗਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਜਿਹੜਾ ਕਿਉਂ ਲਾਇਆ, ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਨੌਕਰੀ ਦੀ ਖਾਤਰ, ਦਿਹਾੜੀ ਦੀ ਖਾਤਰ ਜਿਹੜਾ ਜੀ ਇਹ ਲਾਉਣਾ ਪਿਆ, ਕਿਉਂਕਿ ਸਾਨੂੰ ਇਹ ਕਿਹਾ ਗਿਆ ਜੀ ਕਿ ਇਹ ਤੁਸੀਂ ਲਾਓਗੇ ਤਾਂ ਹੀ ਤੁਹਾਨੂੰ ਜਿਹੜੀ ਹੈ ਜੀ ਫਿਰ ਦਿਹਾੜੀ ਮਿਲੂਗੀ। ਜੀ ਜੀ। ਬੀਰ ਦਵਿੰਦਰ ਹੋਣਾ ਜੀ ਜੱਕੋ ਤੱਕੀ ਜਾਰੀ ਆ ਵੀ ਉਹਨਾਂ ਦੇ ਨਾਲ ਬਰਾੜ ਹੋਣਾ ਨਾ ਤੁਰਨ ਜਾਂ ਨਾ ਤੁਰਨ। ਐਕਚੁਅਲੀ ਜੀ ਜਿਹੜੇ ਜਗਮੀਤ ਸਿੰਘ ਬਰਾੜ ਹੋਰੀ ਨੇ ਉਹ ਵੀਰ ਦਵਿੰਦਰ ਸਿੰਘ ਉਹਨਾਂ ਦੇ ਇੱਥੇ ਘਰੇ ਆ ਕੇ ਮਿਲੇ ਸਨ। ਉਹਨਾਂ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਵੀ ਉਹਨਾਂ ਦੇ ਨਾਲ ਤੁਰਨ, ਕਿਉਂਕਿ ਦੋਨੋਂ ਇੱਕੋ ਬੇੜੀ ਦੇ ਸਵਾਰ ਨੇ। ਦੋਨਾਂ ਨੂੰ ਕਾਂਗਰਸ ਦੇ ਵਿੱਚੋਂ ਜਿਹੜਾ ਜੀ ਉਹ ਛਾਂਗਿਆ ਹੋਇਆ। ਦੋਨੋਂ ਨੇਤਾ ਇਸ ਤਰ੍ਹਾਂ ਦੇ ਨੇ, ਅਸਲ 'ਚ ਤਾਂ ਕਾਂਗਰਸ ਦੇ ਵਿੱਚ 3 ਨੇਤਾ ਸਨ ਇਹੋ ਜਿਹੇ, ਇੱਕ ਹੁਣ ਕਾਂਗਰਸੀ ਨਹੀਂ ਰਹੇ। ਇਹ 3 ਨੇਤਾ ਇੱਕੋ ਜਿਹੇ ਨੇ ਜੀ। ਇਹਨਾਂ ਦੀ ਕਹਾਣੀ ਇੱਕੋ ਜਿਹੀ ਆ ਕਿ ਜਿਹੜੀ ਪਾਰਟੀ ਜਾਂਦੇ ਨੇ ਉਹਦੇ ਖਿਲਾਫ ਹੀ ਜਿਹੜਾ ਜੀ ਉਹ ਬੋਲਦੇ ਨੇ ਇਹ, ਤੇ ਇਹੋ ਜਿਹਾ ਕੁਛ ਹੀ ਜਿਹੜਾ ਜੀ ਉਹ ਕਰੀ ਰੱਖਦੇ ਨੇ। ਹੁਣ ਵੀਰ ਦਵਿੰਦਰ ਸਿੰਘ ਹੋਰੀ ਜਿਹੜੇ ਨੇ ਉਹ 21 ਮਈ ਨੂੰ ਚੱਪੜਚਿੜੀ ਦੇ ਵਿੱਚ ਰੱਖੇ ਇਕੱਠ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ, ਉਹ ਅਜੇ ਜੱਕੋ ਤੱਕੀ ਦੇ ਵਿੱਚ ਫਿਰਦੇ ਨੇ। ਕਹਿੰਦੇ ਜੀ 19 ਤਰੀਕ ਨੂੰ ਮੈਂ ਇਹਦੇ ਸੰਬੰਧ ਦੇ ਵਿੱਚ ਜਿਹੜਾ ਜੀ ਉਹ ਫੈਸਲਾ ਲਊਗਾ। ਪਿਛਲੇ ਦਿਨ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਯਤਨ ਕੀਤਾ ਗਿਆ ਸੀ, ਤਾਂ ਉਹਨਾਂ ਦਾ ਜਵਾਬ ਵੀ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਅਜੇ ਕਾਫੀ ਨਵੀਆਂ ਡਿਵੈਲਪਮੈਂਟ ਹੋ ਰਹੀਆਂ ਨੇ, ਖੁੱਲ੍ਹ ਕੇ ਬੋਲਿਆ ਨਹੀਂ ਜਾਣਾ, ਥੋੜੇ ਦਿਨਾਂ ਤੱਕ ਜਿਹੜੀ ਹੈ ਜੀ ਉਹ ਗੱਲਬਾਤ ਜ਼ਰੂਰ ਕਰਾਂਗੇ। ਕਿ ਸ਼ਾਇਦ ਕਿਤੇ ਨਾ ਕਿਤੇ ਵੀਰ ਦਵਿੰਦਰ ਸਿੰਘ ਹੋਰੀ ਇਹ ਸੋਚ ਰਹੇ ਨੇ ਕਿ ਜਗਮੀਤ ਸਿੰਘ ਬਰਾੜ ਹੋਰਾਂ ਦਾ ਦਾਖਲਾ ਹੋ ਸਕਦਾ ਔਖਾ ਹੋ ਜੇ, ਮੇਰਾ ਦਾਖਲਾ ਜਿਹੜਾ ਜੀ ਉਹ ਹੋ ਸਕਦਾ, ਭਾਵ ਕਿ ਵੀਰ ਦਵਿੰਦਰ ਸਿੰਘ ਹੋਰਾਂ ਦਾ। ਉਹਨਾਂ ਨੂੰ ਕਿਤੇ ਨਾ ਕਿਤੇ ਆਸ ਹੈ, ਇਸੇ ਕਰਕੇ ਉਹਨਾਂ ਨੇ 19 ਤਰੀਕ ਜਿਹੜੀ ਹੈ ਜੀ ਉਹ ਦਿੱਤੀ ਹੈ ਕਿ ਉਦਣ ਉਹ ਐਲਾਨ ਕਰਨਗੇ। ਦੂਜੇ ਪਾਸੇ ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ ਜਿਹਨੇ ਮੀਟਿੰਗਾਂ ਕੀਤੀਆਂ ਸੀਗੀਆਂ ਇਹਨਾਂ ਦੇ ਨਾਲ, ਉਹਨੂੰ ਜਿਹੜੇ ਤਰੀਕੇ ਦੇ ਨਾਲ ਝਿੜਕ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਤੁਹਾਡੇ ਕੋਲੇ ਇਹ ਅਥਾਰਟੀ ਨਹੀਂ ਹੈਗੀ ਕਿ ਤੁਸੀਂ ਕੱਢੇ ਹੋਏ ਨੂੰ ਵਾਪਸ ਲਿਆਓ। ਤੇ ਇੱਥੋਂ ਦੇ ਅੰਗਰੇਜ਼ੀ ਦੇ ਪ੍ਰਮੁੱਖ ਅਖਬਾਰ ਦੇ ਵਿੱਚ ਕੱਲ੍ਹ ਛਪੀ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜਿਹੜੇ ਇਹ 2 ਨੇਤਾ ਨੇ ਕੱਢੇ ਹੋਏ ਉਹਨਾਂ ਨੂੰ ਵਾਪਸ ਪਾਰਟੀ ਦੇ ਵਿੱਚ ਨਹੀਂ ਲਿਆ ਜਾਊਗਾ। ਸੋ ਇਹ ਜੱਕੋ ਤੱਕੀ ਜਿਹੜੀ ਆ ਜੀ ਵੀਰ ਦਵਿੰਦਰ ਸਿੰਘ ਹੋਰਾਂ ਦੀ ਜਾਰੀ ਆ, ਤੇ ਦੇਖਦੇ ਆ ਜੀ 19 ਤਰੀਕ ਨੂੰ ਉਹ ਕੀ ਫੈਸਲਾ ਜਿਹੜਾ ਜੀ ਉਹ ਲੈਂਦੇ ਨੇ। ਜੀ ਜੀ। ਅਤੇ ਸੁਣਨ ਦੇ ਵਿੱਚ ਆਇਆ ਵੀ ਕੈਬਨਿਟ ਦੇ ਵਿੱਚ ਵੱਡੇ ਫੇਰ ਬਦਲ ਹੋ ਸਕਦੇ ਨੇ ਮੋਦੀ ਹੁਣਾਂ ਦੀ ਸਰਕਾਰ 'ਚ। ਤਕਰੀਬਨ ਡਿਊ ਤੁਸੀਂ ਕਹਿ ਸਕਦੇ ਹੋ ਕਿ ਕੁਝ ਜਿਹੜਾ ਉਹ ਹੈਗਾ ਜੀ, ਇਹ ਗੱਲ ਪਹਿਲਾਂ ਵੀ ਤੁਰੀ ਸੀਗੀ ਸੈਸ਼ਨ ਤੋਂ ਪਹਿਲਾਂ ਜਿਹੜਾ ਜੀ ਉਹ ਕਰਨ ਦੀ ਕਿ ਇਹ ਫੇਰ ਬਦਲ ਕੀਤਾ ਜਾ ਸਕਦਾ। ਉਦੋਂ ਇਹ ਮਾਮਲਾ ਜਿਹੜਾ ਸੀਗਾ ਟਲ ਗਿਆ। ਹੁਣ ਦੁਬਾਰਾ ਫਿਰ ਜਿਹੜਾ ਦੀ ਚਰਚਾ ਦੇ ਵਿੱਚ ਹੈ ਕਿ ਕੁਝ ਫੇਰ ਬਦਲ ਜਿਹੜੇ ਆ ਜੀ ਉਹ ਹੋ ਸਕਦੇ ਨੇ। ਇਹ ਫੇਰ ਬਦਲ ਕਿਹੋ ਜਿਹੇ ਹੋਣਗੇ, ਕਿਉਂਕਿ ਆਈ ਥਿੰਕ ਜਿਵੇਂ ਵਿਜੇ ਸਾਂਪਲਾ ਹੋਰਾਂ ਨੂੰ ਬਣਾ ਦਿੱਤਾ ਗਿਆ ਜੀ ਪੰਜਾਬ ਦਾ ਇੰਚਾਰਜ, ਉਹਨਾਂ ਤੋਂ ਸ਼ਾਇਦ ਮੰਤਰਾਲਾ ਤਾਂ ਜਿਹੜਾ ਜੀ ਉਹ ਵਾਪਸ ਲਿਆ ਜਾਊਗਾ, ਕਿਉਂਕਿ 2 ਚੀਜ਼ਾਂ ਉਹਨਾਂ ਕੋਲੇ ਨਹੀਂ ਰਹਿਣਗੀਆਂ। ਇਹ ਚੇਂਜ ਜਿਹੜੀ ਆ ਜੀ ਹੋ ਸਕਦੀ ਆ ਜੇ ਪੰਜਾਬ ਤੋਂ, ਕਿਉਂਕਿ ਇਹ ਦਲਿਤ
ਭਾਈਚਾਰੇ ਨੂੰ ਉਹ ਜਿਹੜੇ ਸੰਬੰਧਿਤ ਨੇ, ਇੱਥੋਂ ਫਿਰ ਹੋਰ ਕਿਹਨੂੰ ਜਿਹੜਾ ਜੀ ਉਹ ਲਿਆ ਜਾਂਦਾ, ਇਹ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਸਵਾਲ ਹੋਊਗਾ। ਸ਼ਾਇਦ ਫੇਰ ਬਦਲ ਤਾਂ ਹੋ ਸਕਦੀ ਹੈ, ਬਹੁਤ ਵੱਡੀ ਸ਼ਾਇਦ ਨਾ ਹੋਵੇ, ਇੱਧਰ ਉੱਧਰ ਜਿਹੜਾ ਜੀ ਉਹ ਜ਼ਰੂਰ ਕੀਤਾ ਜਾ ਸਕਦਾ ਥੋੜਾ। ਜੀ ਜੀ ਬਿਲਕੁਲ। ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਇਹ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤਾਂ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਤੇ ਗੁੱਸੇ ਨਾਲ ਅਮਰਿੰਦਰ ਨੇ ਆਖਿਆ ਹੀ ਲੋਕਾਂ ਨਾਲ ਫਿਰ ਵਿਤਕਰਾ ਹੋਈ ਜਾਵੇ। ਜੀ ਗੁੱਸੇ ਨਾਲ ਅਮਰਿੰਦਰ ਨੇ ਆਖਿਆ ਹੀ ਲੋਕਾਂ ਨਾਲ ਫਿਰ ਵਿਤਕਰਾ ਹੋਈ ਜਾਵੇ, ਨੀਲੇ ਕਾਰਡ ਗਰੀਬਾਂ ਲਈ ਵੰਡ ਮੌਕੇ ਸਰਕਾਰ ਵਿਤਕਰੇ ਦਾ ਅੱਕ ਚੋਈ ਜਾਵੇ। ਗਾੜਾ ਨੀਲਾ ਹੈ ਪੱਗ ਦਾ ਰੰਗ ਜਿਹਦਾ, ਨੀਲਾ ਕਾਰਡ ਬਣਾਉਣ ਨੂੰ ਸੋਈ ਜਾਵੇ, ਚਿੱਟੀ ਲਾਲ ਜਾਂ ਹੋਰ ਹੈ ਪੱਗ ਜਿਹਦੀ, ਜਾ ਕੇ ਚੌਕ ਦੇ ਵਿੱਚ ਪਿਆ ਰੋਈ ਜਾਵੇ। ਜੀ ਅਫਸਰ ਚੇਲੇ ਸਰਕਾਰ ਦੇ ਬਣੇ ਬਹੁਤੇ, ਅਗਲੇ ਸਾਲ ਉਹ ਲੇਖਾਂ ਨੂੰ ਰੋਣਗੇ ਜੀ। ਅਫਸਰ ਚੇਲੇ ਸਰਕਾਰ ਦੇ ਬਣੇ ਬਹੁਤੇ, ਅਗਲੇ ਸਾਲ ਉਹ ਲੇਖਾਂ ਨੂੰ ਰੋਣਗੇ ਹੀ। ਠੱਗਾ ਚੋਰਾਂ ਦੀ ਵਾਰੀ ਤਾਂ ਆਊ ਪਿੱਛੋਂ, ਪਹਿਲਾਂ ਜੇਲ੍ਹ ਅੰਦਰ ਇਹੀ ਹੋਣਗੇ। ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਮੇਰੇ ਵੱਲੋਂ ਤੇ ਸਾਡੇ ਸਾਰੇ ਸਰੋਤਿਆਂ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਅਗਲੇ ਬੁਲਟਨ 'ਚ ਫਿਰ ਮਿਲਾਂਗੇ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਵੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।